ਬੱਚੇ ਉਹਨਾਂ ਦੇ ਜਾ ਕੇ ਪੈਰਾਂ ਨੂੰ ਹੱਥ ਲਾਏ ਨੇ ਕਿ ਮੈਨੂੰ ਮੇਰੇ ਬੱਚੇ ਦੇ ਦਿਓ, ਮੈਨੂੰ ਮੇਰੇ ਬੱਚੇ ਨਹੀਂ ਦੇ ਰਹੇ। ਉਹਨਾਂ ਨੇ ਕਿਹਾ ਅੱਛਾ ਕਿ ਮੇਰੇ ਮੀਆਂ ਨੇ ਪਹਿਲੀ ਸੇਲ ਕੀਤੀ ਸੀ 2 ਕਰੋੜ ਰੁਪਇਆ ਸਾਡਾ ਟੌਨ ਚ ਹੈ 2 ਕਰੋੜ ਰੁਪਇਆ ਟੌਨ ਚ ਮਿਲਣਾ ਹੈ। ਬੱਚਿਆਂ ਨੂੰ ਮਾਰਦੇ ਪਏ ਨੇ, ਜ਼ੁਲਮ ਕਰਦੇ ਪਏ ਉਹਨਾਂ ਤੇ। ਮੇਰੀ ਜਿਹੜੀ 8 ਸਾਲ ਦੀ ਬੱਚੀ ਹੈ ਉਹ ਟੀਵੀ ਦੀ ਮਰੀਜ਼ ਹੈ, ਬਹੁਤ ਜ਼ਿਆਦਾ ਬਿਮਾਰ ਹੋਈ ਉਹ। ਮੈਂ ਬਟਨ ਬਣਾ ਰਹੀ ਹਾਂ, ਜ਼ਮੀਨ ਦਾ ਠੇਕਾ ਆ ਜਾਂਦਾ, ਮੈਂ ਉਹ ਬੱਚਿਆਂ ਦੀਆਂ ਫੀਸਾਂ ਦੇ ਦੇਣੀ। ਜ਼ਮੀਨ ਤੁਹਾਡੀ ਕਿੱਥੋਂ ਹੈ? ਵਾਲਦਾ ਵੱਲੋਂ ਹੈ? ਮੇਰੇ ਮੀਆਂ ਵੱਲੋਂ ਹੈ। ਅੱਛਾ, ਉਹਨੇ ਤੁਹਾਡੇ ਨਾਂ ਕੀਤੀ ਹੈ? ਬੱਚਿਆਂ ਦੇ ਨਾਮ ਤੇ ਮੇਰੇ ਨਾਮ ਹੈ। ਮੇਰੇ ਬੱਚੇ ਅਗਵਾ ਕਰ ਲਏ ਅੱਛਾ, ਕਿਹਨੇ ਕੀਤੇ ਵਾ? ਸਸੁਰਾਲ ਵਾਲੋਂ। ਕਿਉਂ? ਉਹਨਾਂ ਨੇ ਇਲਜ਼ਾਮ ਲਾ ਕੇ ਘਰੋਂ ਬਾਹਰ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਤੂੰ ਇਹ ਬੱਚੇ ਸਾਡੇ ਨੇ। ਅੱਛਾ, ਮੇਰੇ 3 ਸਾਲ ਹੋ ਗਏ ਮੇਰੇ ਮੀਆਂ ਕੋਲ। ਕਿੰਨੇ ਬੱਚੇ ਨੇ? 4 ਬੱਚੇ ਨੇ। 4 ਬੱਚੇ ਨੇ। ਸ਼ਾਦੀ ਕਦੋਂ ਹੋਈ ਹੈ? ਸ਼ਾਦੀ ਮੇਰੀ 14 ਸਾਲ ਪਹਿਲੇ। 14 ਸਾਲ ਪਹਿਲੀ ਹੋਈ ਹੈ। ਖਾਮਨ ਬੱਚੇ ਮੇਰਾ ਖੋਲ ਫੋਟ ਹੈ? ਹੋ ਗਿਆ। ਅੱਛਾ, ਖਾਮਨ ਫੋਟ ਹੋ ਗਿਆ। 3 ਸਾਲ ਹੋ ਗਏ। ਅੱਛਾ, ਠੀਕ ਹੈ। ਤੇ ਆਪਣਾ ਹੁਣ ਤੁਸੀਂ ਕਿੱਥੇ ਗਏ ਹੋ? ਮੈਂ ਸ਼ਦੜੇ ਗਈ, ਹਾਂ ਹਾਂ, ਉੱਥੇ ਦਰਖਾਸਤ ਲਿਖਵਾਉਣ ਗਈ ਆ। ਉਹਨਾਂ ਨੇ ਉੱਥੇ ਇੱਕ ਬਾਬਾ ਜੀ ਮੈਨੂੰ ਮਿਲੇ ਸਨ। ਉਹਨਾਂ ਨੇ ਕਿਹਾ ਤੂੰ ਉੱਥੇ ਜਾ ਕੇ ਨਾ ਚਲੀ ਜਾ, ਇੱਥੇ ਇਸ ਜਗ੍ਹਾ ਦਾ ਨਾਮ ਲਿਆ, ਅੱਛਾ। ਤੇਰਾ ਉੱਥੇ ਮਸਲਾ ਹੱਲ ਹੋਏਗਾ। ਇੱਥੇ ਤੇਰੀ ਗੱਲ ਨਹੀਂ ਸੁਣਨੀ ਚਾਹੀਦੀ। ਨਹੀਂ, ਕਿੰਨਾ ਅਰਸਾ ਹੋ ਗਿਆ? ਤੁਸੀਂ ਕਿਤੇ ਦਿਖਾ ਦਿੱਤੀ ਹੈ? ਦਰਖਾਸਤ ਨਹੀਂ ਉਹਨਾਂ ਨੇ ਲਿਖਵਾਈ ਹੈ। ਉਹਨਾਂ ਨੇ ਮੈਨੂੰ ਇਸ ਜਗ੍ਹਾ ਤੱਕ ਕਿਹਾ। ਨਹੀਂ, ਇਹ ਤੋਂ ਪਹਿਲੇ ਤੁਸੀਂ ਕਿਸੇ ਨੂੰ ਕਿਤੇ ਰਾਬਤਾ ਕੀਤਾ, ਕਿਸੇ ਪੁਲਿਸ ਥਾਣੇ ਇਹ ਉਹ? ਹਾਂਜੀ, ਮੈਂ 1 ਤੇ ਫੋਨ ਕੀਤੇ ਸਨ ਜਿਸ ਦਿਨ ਮੇਰੇ ਬੱਚੇ ਅਗਵਾ, ਇਤਵਾਰ ਵਾਲੇ ਦਿਨ ਦੇ ਮੇਰੇ ਬੱਚੇ ਅਗਵਾ ਹੋਏ। ਤੇ ਥਾਣਾ ਕਿਹੜਾ ਸੀ? ਥਾਣਾ ਸੀ ਸ਼ਦੜੇ, ਨਾਮ ਨਹੀਂ ਆਉਂਦਾ। ਰਹਿੰਦੇ ਕਿੱਥੇ ਹੋ? ਅਸੀਂ ਗਾਉਂ ਪਿੰਡ ਮੋੜਾ ਵਾਲੇ ਚ ਰਹਿੰਦੇ ਹਾਂ। ਉਹ ਕਿਧਰ ਹੈਗਾ? ਉਹ ਸੜਕਪੁਰ ਰੋਡ ਤੇ। ਅੱਛਾ, ਤੇ ਬੱਚੇ ਕਿੰਨੀ ਉਮਰਾਂ ਦੇ ਨੇ? ਵੱਡੀ ਬੱਚੀ ਹੈ 11 ਸਾਲ ਦੀ, ਹਾਂ ਹਾਂ, ਬੱਚਾ 10 ਸਾਲ ਦਾ, ਇੱਕ ਹੈ 8 ਸਾਲ ਦੀ, ਇੱਕ 6 ਸਾਲ ਦੀ। ਸਾਰੀ ਗੱਲ ਦੱਸੋ ਜਰਾ। ਹਾਂਜੀ, ਸਾਰੀ ਦੱਸ। ਮੈਂ ਤਾਂ ਸਾਰੀ ਗੱਲ ਦੱਸੋ ਨਾ, ਕਿਵੇਂ ਗੱਲਬਾਤ ਹੋਈ? ਮੈਂ ਆਪਣੇ ਬੱਚਿਆਂ ਦੇ ਵਿੱਚ ਘਰ ਵਿੱਚ ਹੀ ਹੋਈ ਸੀ। ਮੇਰੇ ਸਸੁਰਾਲ ਵਾਲੇ ਆਏ ਨੇ, ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਕੇ ਮੇਰੇ ਘਰ ਨੂੰ ਤਾਲਾ ਮਾਰ ਦਿੱਤਾ ਹੈ। ਮੇਰੇ ਬੱਚਿਆਂ ਨੂੰ ਚੁੱਕ ਕੇ ਤੇ ਲੈ ਗਏ। ਉਹਨਾਂ ਨੇ ਕਿਹਾ ਬੱਚੇ ਸਾਡੇ ਨੇ, ਬੱਚੇ ਮੇਰੇ ਨਹੀਂ ਹੈਗੇ। ਜ਼ਮੀਨ ਵਾਸਤੇ ਤੇ ਪੈਸਿਆਂ ਵਾਸਤੇ। 3 ਸਾਲ ਹੋ ਗਏ ਮੇਰੇ ਕਾਮਨ ਫੋਟ ਹੋਏ। ਮੈਂ ਕੋਈ ਸ਼ਾਦੀ ਨਹੀਂ ਕੀਤੀ, ਸਿਰਫ ਇਹਨਾਂ ਬੱਚਿਆਂ ਵਾਸਤੇ ਕਿ ਮੇਰੇ ਬੱਚੇ ਰੁੱਲ ਜਾਣਗੇ। ਤੇ ਨਹੀਂ ਉਹ ਰਹਿਣ ਦਿੰਦੇ ਪਿਆ ਮੈਨੂੰ। ਮੈਂ ਉਹਨਾਂ ਦੇ ਜਾ ਕੇ ਪੈਰਾਂ ਨੂੰ ਹੱਥ ਲਾਏ ਨੇ ਕਿ ਮੈਨੂੰ ਮੇਰੇ ਬੱਚੇ ਦੇ ਦਿਓ, ਮੈਨੂੰ ਮੇਰੇ ਬੱਚੇ ਨਹੀਂ ਦੇ ਰਹੇ। ਉਹਨਾਂ ਨੇ ਕਿਹਾ ਅੱਗੋਂ ਮੈਨੂੰ ਪਿਸਤੌਲ ਵਾਹਦੇ ਨੇ ਕਿ ਅਸੀਂ ਤੈਨੂੰ ਮਾਰ ਦਿਆਂ ਤੇ ਤੇਰੇ ਬੱਚੇ ਨਹੀਂ ਦਿਆਂਗੇ, ਜੋ ਤੂੰ ਕਰਨਾ ਤੂੰ ਕਰ ਲੈ। ਸ਼ਾਦੀ ਤੁਹਾਡੀ ਆਪਣੀ ਮਰਜ਼ੀ ਨਾਲ ਹੋਈ ਸੀ ਕਿ ਨਹੀਂ, ਘਰ ਵਾਲੇ ਨੇ ਕੀਤੀ? ਘਰ ਵਾਲੇ ਅੰਮੀ ਨੇ ਕੀਤੀ ਸੀ। ਤੁਹਾਡੇ ਰਿਸ਼ਤੇਦਾਰ ਹੈ ਕਿ ਉਹ ਬੜੇ ਗਏ? ਉਹ ਬਣੇ ਅੱਛਾ, तो मसला की क्यों खो रहे हैं बच्चे? वजह होगी ना। ਜਦਾਦ ਦੀ ਖਾਤਰ ਬਸ। अच्छा के ਮੇਰੇ ਮੀਆਂ ਨੇ ਪਹਿਲੀ ਸੇਲ ਕੀਤੀ ਸੀ 2 ਕਰੋੜ ਰੁਪਇਆ ਸਾਡਾ ਟੌਨ ਚ है? 2 ਕਰੋੜ ਰੁਪਇਆ ਟੌਨ ਚ ਮਿਲਣਾ ਹੈ। 5 ਕਿੱਲੇ ਜ਼ਮੀਨ ਹੈ, अच्छा, ਸਿਰਫ ਉਹਦੀ ਖਾਤਰ, ਹੋਰ ਕੁਝ ਨਹੀਂ। बच्चे बेटियां कितनी है? बेटे 3 ਬੇਟੀਆਂ, 1 ਬੇਟਾ। कितनी उम्र है? ਵੱਡੀ ਬੱਚੀ 11 ਸਾਲ ਦੀ, ਬੱਚਾ 10 ਸਾਲ ਦਾ, ਤੇ ਉਸ ਤੋਂ ਛੋਟੀ 8 ਸਾਲ ਦੀ, हाँ हाँ, ਇੱਕ 6 ਸਾਲ ਦੀ। बस बच्चे पढ़ते हैं कि नहीं पढ़ते? ਪੜ੍ਹਦੇ ਨੇ। ਵੱਡੀ ਬੱਚੀ 5 ਕਲਾਸ ਚ ਪੜ੍ਹਦੀ ਹੈ, ਬੇਟਾ 3 ਕਲਾਸ ਚ ਪੜ੍ਹਦਾ ਹੈ, ਉਸ ਤੋਂ ਛੋਟੀ 2 ਕਲਾਸ ਚ ਪੜ੍ਹਦੀ ਹੈ, अच्छा ਛੋਟੀ ਨਰਸਰੀ ਵਿੱਚ, ਸਭ ਤੋਂ ਛੋਟੀ। अच्छा, ਤੇ ਹਜੇ ਤੱਕ ਤੁਸੀਂ ਕਿਸ ਬੰਦੇ ਨਾਲ ਰਾਬਤਾ ਕੀਤਾ ਬੱਚਿਆਂ ਨੂੰ ਹਾਸਲ ਕਰਨ ਵਾਸਤੇ? ਮੈਂ ਪਰਸੋਂ ਗਈ ਸਾਂ, ਉਹਨਾਂ ਨੂੰ ਮਿਲੀ ਸਾਂ ਬਸ। ਕਿਹਨਾਂ ਨੂੰ? ਬੱਚਿਆਂ ਸਾਰਿਆਂ ਨੂੰ। ਮੈਂ ਕਿਹਾ ਸੀ ਮੈਨੂੰ ਮੇਰੇ ਬੱਚੇ ਦੇ ਦਿਓ। ਮੈਨੂੰ ਬੱਚੇ ਮਿਲੇ ਨੇ, ਬੱਚੇ ਉਹਨਾਂ ਨੇ ਮੈਨੂੰ ਦਿੱਤੇ ਨਹੀਂ ਹੈ। ਅੱਗੋਂ ਮੈਨੂੰ ਪਿਸਤੌਲ ਵਹਾਏ ਕਿ ਅਸੀਂ ਤੈਨੂੰ ਮਾਰਨਾ, ਅਸੀਂ ਤੈਨੂੰ ਬੱਚੇ ਨਹੀਂ ਦੇ। ਅੱਛਾ, ਨਹੀਂ ਤੇ ਜਿਹੜੇ ਬੱਚੇ ਨੇ ਉਹ ਖੁਦ ਨਹੀਂ ਕਹਿੰਦੇ ਅਸੀਂ ਮਾਂ ਨਾਲ ਜਾਣਾ? ਬੱਚੇ ਕਹਿੰਦੇ ਨੇ, ਬੱਚਿਆਂ ਨੂੰ ਮਾਰਦੇ ਪਏ ਨੇ, ਜ਼ੁਲਮ ਕਰਦੇ ਪਏ ਉਹਨਾਂ ਤੇ। ਮੇਰੀ ਜਿਹੜੀ 8 ਸਾਲ ਦੀ ਬੱਚੀ ਹੈ ਉਹ ਟੀਵੀ ਦੀ ਮਰੀਜ਼ ਹੈ, ਬਹੁਤ ਜ਼ਿਆਦਾ ਬਿਮਾਰ ਹੋਈ ਹੈ ਉਹ। ਅੱਛਾ, ਉਹਨਾਂ ਦੇ ਬਹੁਤ ਜ਼ੁਲਮ ਕਰਦੇ ਪਏ ਨੇ, ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ। ਸੋਟੇ ਪਾੜ ਕੇ ਉਹਨਾਂ ਦੇ ਅੱਗੇ ਬੈਠੇ ਨੇ, ਉਹਨਾਂ ਨੂੰ ਨਹੀਂ ਨਿਕਲਣ ਦੇ ਰਹੇ। ਅਸਲ ਉਹਨਾਂ ਚ ਕੌਣ ਬੰਦਾ ਹੈ ਜਿਹੜਾ ਆਪਣਾ ਇਹ ਸਾਰਾ ਕੁਝ ਕਰ ਰਿਹਾ? ਅਕਰਮ ਹੈ, ਮਸਰਤ ਹੈ। ਉਹ ਕੌਣ ਨੇ? ਕੀ ਲੱਗਦਾ ਹੈ? ਅਕਰਮ ਮੇਰਾ ਜੇਠ ਹੈ, ਅੱਛਾ, ਇੱਕ ਜਠਾਣੀ ਹੈ ਮੇਰੀ, ਇੱਕ ਮੇਰਾ ਜੇਠ ਦਾ ਬੇਟਾ ਹੈ ਅਮਾਰ, ਇੱਕ ਮੇਰੀ ਨੰਦ ਹੈ। ਅੱਛਾ, ਇਹ 4 ਜਣੇ। ਅੱਛਾ ਅੱਛਾ,
ਤੁਸੀਂ ਕਿਸੇ ਥਾਣੇ ਦੀ ਦਰਖਾਸਤ ਦਿੱਤੀ? ਉਹਨਾਂ ਨੇ ਦਰਖਾਸਤ ਨਹੀਂ ਲਿਖੀ, ਉਹਨਾਂ ਨੇ ਕਿਹਾ ਤੂੰ ਕੇਸ ਕਰ। ਹਾਂ ਨਹੀਂ, ਕੋਈ ਦਰਖਾਸਤ ਦਿਓ ਨਾ ਪਹਿਲੇ, ਜਾਂ ਪਹਿਲੇ ਤੁਸੀਂ ਕਿਤੇ ਦਰਖਾਸਤ ਕਹਿੰਦੇ ਨੇ ਆਪਣੇ ਆਪ ਤੁਸੀਂ ਕੇਸ ਕਰੋ, ਕੇਸ ਕਰਕੇ ਕੌਣ ਆਪਣੇ ਕਹਿੰਦੇ? ਬੱਚੇ ਲਾਓ। ਇਹ ਥਾਣੇ ਵਾਲੇ ਕਹਿੰਦੇ ਨੇ, ਚੌਂਕੀ ਵਾਲੇ, ਥਾਣੇ ਵਾਲੇ। ਅੱਛਾ 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 ਅੱਛਾ, ਸਹੀ। ਤੁਸੀਂ ਕਿਸੇ ਬੰਦੇ ਨਾਲ ਮਸ਼ਵਰਾ ਕਰਕੇ ਉਸ ਫੈਮਿਲੀ ਕੋਰਟ ਦੇ ਵਿੱਚ ਗਏ ਹੋ ਕਿਤੇ? ਕੋਈ ਨਹੀਂ, ਮੈਂ ਕਰ ਤੁਹਾਨੂੰ ਕੋਈ ਆਪਣਾ ਕਾਨੂੰਨੀ ਇਮਦਾਦ ਕਿਤੋਂ? ਨਹੀਂ। ਤੇ ਇਸ ਤਰ੍ਹਾਂ ਕਿਸ ਤਰ੍ਹਾਂ ਮਿਲਣਗੇ ਬੱਚੇ? ਅਸੀਂ ਤਾਂ ਚਲੋ ਇਹ ਤੁਹਾਡੀ ਖਬਰ ਜਿਹੜੀ ਬਣਾ ਕੇ ਚਲਾ ਦੇਾਂਗੇ, ਲੇਕਿਨ ਫਿਰ ਵੀ ਤੁਹਾਨੂੰ ਕੁਛ ਨਾ ਕੁਛ ਤੇ ਕਦਮ ਆਪਣਾ ਕਿਤੇ ਜਾਣਾ ਪਏਗਾ, ਕਿਤੇ ਅਦਾਲਤ ਦੇ ਵਿੱਚ ਕੇਸ ਕਰਨਾ ਪਏਗਾ। ਮੈਂ ਜਾ ਕਿਸੇ ਤੋਂ ਪੁੱਛਤਾਛ ਕੀਤੀ ਤੁਸੀਂ? ਹਾਂਜੀ। ਮਤਲਬ ਬੱਚੇ ਜਿਹੜੇ ਹੈਗੇ ਨੇ ਉਹ 7 ਸਾਲ ਤੱਕ ਮਾਂ ਕੋਲ ਰਹਿੰਦੇ ਨੇ, ਉਹਦੇ ਬਾਅਦ ਅਗਰ ਮਾਂ ਇਸ ਕਾਬਲ ਨਾ ਹੋਵੇ ਕਿ ਉਹਨਾਂ ਨੂੰ ਅੱਛਾ ਖਿਲਾ ਪਿਲਾ ਸਕੇ ਜਾਂ, ਤੇ ਫਿਰ ਮੇਰੇ ਖਿਆਲ ਬੱਚੇ ਚਲੇ ਜਾਂਦੇ ਨੇ ਉਧਰ। ਮੈਂ ਖਿਲਾਨੀ ਪਿਲਾਨੀ ਪਈ ਮੈਂ ਸਭ ਤੁਸੀਂ ਕੁਛ। ਕੀ ਕਰਦੇ ਕੀ ਹੋ? ਮੈਂ ਘਰ ਬਟਨ ਬਣਾਉਣੀ ਆ, ਹੈ ਬਟਨ ਬਣਾਉਣੀ ਆ ਘਰ। ਪੜ੍ਹਾਉਂਦੇ ਹੋ? ਕਿੰਨਾ ਪੜ੍ਹੇ ਹੋ? ਨਹੀਂ ਪੜੀ। ਨਹੀਂ, ਤੁਸੀਂ ਪੜ੍ਹਾਉਂਦੇ ਹੋ ਨਾ? ਨਹੀਂ ਮੈਂ ਪੜੀ ਨਹੀਂ ਹੈ, ਬੱਚੇ ਪੜ੍ਹਦੇ ਪਏ। ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਪਾਲੋਗੇ? ਮੈਂ ਬਟਨ ਬਣਾ ਰਹੀ ਹਾਂ, ਜ਼ਮੀਨ ਦਾ ਠੇਕਾ ਆ ਜਾਂਦਾ, ਮੈਂ ਉਹ ਬੱਚਿਆਂ ਦੀਆਂ ਫੀਸਾਂ ਦੇ ਦੇਣੀ। ਜ਼ਮੀਨ ਤੁਹਾਡੀ ਕਿੱਥੋਂ ਹੈ? ਵਾਲਦਾ ਵੱਲੋਂ ਹੈ? ਮੇਰੇ ਮੀਆਂ ਵੱਲੋਂ ਹੈ। ਅੱਛਾ, ਉਹਨੇ ਤੁਹਾਡੇ ਨਾਂ ਕੀਤੀ ਹੈ? ਬੱਚਿਆਂ ਦੇ ਨਾਮ ਤੇ ਮੇਰੇ ਨਾਮ ਹੈ। ਹੈ ਵੀ ਤੁਹਾਡੇ ਨਾਮ? ਹਾਂਜੀ। ਅੱਛਾ 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 ਅੱਛਾ। 5 ਕਿੱਲੇ ਜ਼ਮੀਨ ਹੈ। 5 ਕਿੱਲੇ ਜ਼ਮੀਨ ਦਾ ਠੇਕਾ ਆ ਜਾਂਦਾ ਤੁਹਾਨੂੰ? ਜੀ। ਅੱਛਾ, ਹੁਣ ਉਹ ਤੁਹਾਡੇ ਕੋਲੋਂ ਠੇਕਾ ਲੈਣਾ ਚਾਹੁੰਦੇ ਨੇ, ਖੋਣਾ ਚਾਹੁੰਦੇ ਨੇ ਜ਼ਮੀਨ? ਜ਼ਮੀਨ ਖੋਣਾ ਚਾਹੁੰਦੇ ਨੇ ਤੇ 2 ਕਰੋੜ ਰੁਪਇਆ ਜਿਹੜਾ ਟੋਨ ਚ ਮਿਲਣਾ ਹੈ, ਉਹ ਲੈਣਾ ਚਾਹੁੰਦੇ ਨੇ। ਟੌਨ ਚ? ਟੋਨ ਚ ਮੇਰੇ ਮੀਆਂ ਨੇ ਪਹਿਲੀ ਸੇਲ ਕੀਤੀ ਸੀ, ਇੱਥੇ ਅਟਾਰੀ ਜ਼ਮੀਨ ਸੀ, ਉਹ ਸੇਲ ਕਰਕੇ ਉਹਦੇ ਪੈਸੇ ਬਕਾਇਆ ਕਿਸ਼ਤ ਉੱਥੇ ਲੈਣੇ। ਕੋਈ ਕਲੋਨੀ ਬਣੀ ਹੈ, ਕੋਈ ਆਪਣਾ ਹਾਂਜੀ, ਸਕੀਮ ਬਣ ਗਈ? ਟਾਊਨ ਬਣ ਗਿਆ ਉੱਥੇ। ਉਹ ਕਦੋਂ ਮਿਲਣੇ ਨੇ ਪੈਸੇ? ਉਹਨਾਂ ਦਾ ਟਾਈਮ ਲੰਘ ਗਿਆ, ਉਹ ਸਟੇ ਲੱਗਾ ਹੋਇਆ, ਸਟੇ ਖਤਮ ਹੋ ਗਏ, ਮਿਲ ਜਾਣਗੇ। ਅੱਛਾ, ਤੇ ਖਤਮ ਹੋ ਜਾਏਗਾ ਤੇ ਮਿਲ ਜੀ। ਜਾਏਗਾ। ਅੱਛਾ, ਹੁਣ ਤੁਹਾਡੀ ਅਪੀਲ ਕਿਹਦੇ ਨਾਲ ਹੈ? ਬੇਟ ਆਪਣਾ ਮਰੀਮ ਨਵਾਜ਼ ਨਾਲ ਅਪੀਲ ਕਰ ਲਵੋ ਤੁਸੀਂ, ਜਾਂ ਮਰੀਮ ਆਪਣਾ? ਨਵਾਜ਼ ਨਾਲ ਕਰ- ਅੱਛਾ, ਔਰ ਆਈਜੀ ਨਾਲ, ਜੀ, ਵਜ਼ੀਰ IG ਆਜ਼ਮ ਨਾਲ, ਹਾਂਜੀ, ਸਭ ਨਾਲ ਮੈਂ ਅਪੀਲ ਕਰਦੀ ਹਾਂ ਤੇ ਤੁਹਾਡਾ ਆਪਣਾ ਜਿਹੜਾ ਮੇਰਾ ਹੈਗਾ ਇਹ ਨਾ, ਮਸਲਾ ਹੱਲ ਕਰੋ। ਤੁਹਾਡਾ ਮਸਲਾ ਹੱਲ ਹੋ ਜਾਏ। ਸਿਰਫ ਮਤਲਬ ਤੁਹਾਡੇ ਕੋਲੋਂ ਜਾਇਦਾਦ ਦੀ ਖਾਤਰ ਜਿਹੜਾ ਹੈਗਾ ਨਾ, ਜੀ। ਉਹ ਇਹ ਸਾਰਾ ਤੁਹਾਡੇ ਨਾਲ ਜ਼ੁਲਮ ਕਰਦੇ ਪਏ ਨੇ, ਹੈ? ਹਾਂਜੀ। ਠੀਕ ਹੈ, ਓਕੇ। Subscribe now and press the bell icon. Never miss an update.